ਉਸੇ ਤਰ੍ਹਾਂ ਸਿੱਖ ਧਰਮ ਦਾ ਵੀ ਇਹਦੇ ਨਾਲ ਇੱਕ ਤਾਲੁਕ ਬਣਦਾ ਔਰ ਸਿੱਖ ਧਰਮ ਜ਼ਿਆਦਾਤਰ ਪੰਜਾਬੀ ਜਿਹੜੇ ਲੋਕ ਨੇ ਐਥਨੀਸਿਟੀ ਦੇ ਉਹਨਾਂ 'ਚ ਜ਼ਿਆਦਾ ਪਾਇਆ ਜਾਂਦਾ, ਲੇਕਿਨ ਬਾਕੀ ਐਥਨੀਸਿਟੀਜ਼ ਦੇ ਲੋਕ ਵੀ ਇਸ ਧਰਮ ਨੂੰ ਮੰਨਦੇ ਨੇ। ਸੋ ਉਹਦਾ ਕਨੈਕਸ਼ਨ ਵੀ ਇਹਦੇ ਨਾਲ ਬਣਦਾ। ਇਹ ਤ੍ਰੈ ਧਰਮ ਜਿਹੜੇ ਨੇ ਜੁੜੇ ਹੋਏ ਨੇ ਆਤਿਸ਼ਕਾ ਦੇ ਨਾਲ। ਸੋ ਇੱਕ ਅਕਾਊਂਟ ਦੇ ਮੁਤਾਬਕ ਬਾਬਾ ਗੁਰੂ ਨਾਨਕ ਜੀ ਦਾ ਵਿਜ਼ਿਟ ਦੱਸਿਆ ਜਾਂਦਾ ਹੈ ਕਿ ਇੱਥੇ ਅਜ਼ਰਬਾਈਜਾਨ ਦੇ ਵਿੱਚ ਇਹਦੇ ਕੋਲ ਕਿਸੇ ਜਗ੍ਹਾ ਦੇ ਉੱਤੇ ਉਹ ਆਏ ਸਨ ਅਤੇ ਇਹਨੂੰ ਜਿਹੜੇ ਸਿੱਖ ਲੋਕ ਨੇ ਉਹ ਵੀ ਆਪਣੀ ਇੱਕ ਮੁਕੱਦਸ ਜਗ੍ਹਾ ਮੰਨਦੇ ਨੇ। ਪਰ ਉਹਦੀ ਨਿਸ਼ਾਨੀ ਤੁਹਾਨੂੰ ਇਹ ਨਜ਼ਰ ਆਏਗੀ। ਇਹ ਮੇਰੇ ਪਿੱਛੇ ਇਹ ਤੇਰੀ ਜਿਹੜੀ ਸਲੇਟ ਨਜ਼ਰ ਆ ਰਹੀ ਹੈ, ਇਹਦੇ ਉੱਤੇ ਗੁਰਬਾਣੀ ਦੀਆਂ ਕੁਝ ਸਤਰਾਂ ਨੇ, ਜਪ ਜੀ ਦੀਆਂ ਸ਼ੁਰੂ ਦੀਆਂ ਸ਼ਾਇਦ ਲਾਈਨਾਂ ਨੇ। ਮੈਂ ਗੁਰਮੁਖੀ ਸਹੀ ਨਹੀਂ ਪੜ੍ਹ ਸਕਦਾ, ਜਿਹੜੇ ਜੀ ਪੜ੍ਹ ਸਕਦੇ ਨੇ ਉਹਨੂੰ ਬਿਹਤਰ ਤਰੀਕੇ ਨਾਲ ਪੜ੍ਹ ਸਕਣਗੇ, ਵੇਖ ਸਕਣਗੇ। ਇੱਕ ਕਲਿੱਪ ਮੈਂ ਕੋਲ ਦਾ ਵੀ ਬਣਾ ਦਾਂਗਾ ਤਾਂ ਕਿ ਕਲੈਰਿਟੀ ਨਾਲ ਤੁਸੀਂ ਇਹਨੂੰ ਪੜ੍ਹ ਸਕੋ, ਵੇਖ ਸਕੋ। ਸੋ ਇਹ ਸਿੱਲ ਇਹਨਾਂ ਨੂੰ ਬਾਅਦ 'ਚ ਕਿਤੇ ਲੱਭੀ ਹੈ, ਇੱਥੇ ਇਹਨਾਂ ਨੇ ਫਿਕਸ ਕੀਤੀ ਹੋਈ ਹੈ, ਜੋੜੀ ਹੋਈ ਹੈ। ਔਰ ਇਹ ਜਿੱਥੇ ਅੰਦਰ ਮੰਦਰ ਮੈਂ ਤੁਹਾਨੂੰ ਹਾਇਆ ਸੀ ਗਣੇਸ਼ ਜੀ ਦਾ, ਉਹਦੇ ਬਾਹਰ ਇਹ ਲੱਗੀ ਹੋਈ ਹੈ। ਸੋ ਇਹ ਬੜੀ ਮਜ਼ੇਦਾਰ ਕਹਾਣੀ ਹੈ ਕਿ ਇੰਡੀਆ ਦੇ ਨਾਲ ਇਹਦਾ ਕੀ ਤਾਲੁਕ ਬਣਦਾ। ਇੰਡੀਆ ਨੂੰ ਤੁਸੀਂ ਕੰਟੀਨੈਂਟ ਦੇ ਤੌਰ 'ਤੇ ਵੇਖਣਾ ਹੈ, ਮੁਲਕ ਦੇ ਤੌਰ 'ਤੇ ਨਹੀਂ। ਉਸ ਜ਼ਮਾਨੇ ਦੇ ਵਿੱਚ ਇੰਡੀਆ ਇੱਕ ਕੰਟੀਨੈਂਟ ਦੇ ਤੌਰ 'ਤੇ ਮੰਨਿਆ ਜਾਂਦਾ ਸੀ ਔਰ ਕਿਸੇ ਇੱਕ ਧਰਮ ਜਾਂ ਇੱਕ ਐਥਨੀਸਿਟੀ ਨਾਲ ਉਸ ਤਰ੍ਹਾਂ ਨਹੀਂ ਸੀ ਜੁੜਿਆ। ਮਰਚੈਂਟਸ ਦੀ ਗੱਲ ਸੀ, ਯਾਨੀ ਜਿਹੜੇ ਲੋਕ ਤਜਾਰਤ ਕਰਦੇ ਨੇ ਉਹਨਾਂ ਦੀ ਕਹਾਣੀ ਸੀ ਕਿ ਸਿਲਕ ਰੂਟ ਦੇ ਥਰੂ ਇੰਡੀਅਨ ਜਿਹੜੇ ਨੇ ਆਪਣਾ ਸਮਾਨ ਲੈ ਕੇ, ਜੋ ਵੀ ਉਸ ਟਾਈਮ ਮਸਾਲੇ ਵੇਚਦੇ ਹੋਣਗੇ, ਕੱਪੜਾ ਜਾਂ ਜੋ ਵੀ ਚੀਜ਼ਾਂ ਨੇ, ਉਹ ਇੱਥੋਂ ਤੱਕ ਲਿਆਉਂਦੇ ਸਨ। ਇੱਥੋਂ ਜਿਹੜਾ ਹੈ ਕਰੂਡ ਆਇਲ ਕਹਿ ਰਿਹਾ ਜਾਂ ਕੋਈ ਵੀ ਹੋਰ ਚੀਜ਼ ਜਿਹੜੀ ਉਸ ਜ਼ਮਾਨੇ ਦੀ ਕਮੋਡਿਟੀ ਹੋਏਗੀ ਉਹਨੂੰ ਲੈ ਕੇ ਜਾਂਦੇ ਹੋਣਗੇ। ਸੋ ਇਸ ਤਰ੍ਹਾਂ ਇੱਕ ਕਨੈਕਸ਼ਨ ਬਣੇ ਔਰ ਇਸ ਤਰ੍ਹਾਂ ਉਸ ਇਲਾਕੇ ਦਾ ਧਰਮ ਇਸ ਇਲਾਕੇ ਤੱਕ ਪਹੁੰਚਿਆ। ਦੂਜਾ ਕਲਿੱਪ ਮੈਂ ਕੋਲੋਂ ਤੁਹਾਨੂੰ ਵਿਖਾਉਣਾ ਵਾ ਇਸ ਸਿੱਲ ਉੱਤੇ ਜੋ ਲਿਖਿਆ ਹੋਇਆ। ਇਹ ਜਨਾਬ ਗੁਰਬਾਣੀ ਦੀਆਂ ਕੁਝ ਸ਼ੁਰੂ ਦੀਆਂ ਸਤਰਾਂ ਨੇ, ਜਪਜੀ ਦੀਆਂ। ਦੋਸਤ ਪੜ੍ਹ ਸਕਦੇ ਨੇ ਜਿਨ੍ਹਾਂ ਦਾ ਸਿੱਖ ਧਰਮ ਨਾਲ ਤਾਲੁਕ ਹੈ, ਜਾਂ ਗੁਰਮੁਖੀ ਨੂੰ ਪੜ੍ਹ ਸਕਦੇ ਨੇ, ਗੁਰਮੁਖੀ ਪੰਜਾਬੀ ਨੂੰ। ਇੱਕ ਓਂਕਾਰ, ਕਰਤਾ ਪੁਰਖ, ਨਿਰਭਉ ਨਿਰਵੈਰ, ਕੁਝ ਇਹ ਲਾਈਨਾਂ ਮੇਰੇ ਜ਼ਿਹਨ 'ਚ ਨੇ। ਅੱਗੋਂ ਇਸੇ ਤਰ੍ਹਾਂ ਹੀ ਇਹ ਸਾਰੀ ਚੱਲਦੀ ਹੈ ਅਤੇ ਉਹਦੀ ਇੱਕ ਤਖਤੀ ਹੈ। ਸੋ ਇਹ ਬੜੀ ਇੱਕ ਇੰਪੋਰਟੈਂਟ ਜਗ੍ਹਾ। If you a believer and connected with Sikh religion, you could visit. It's an important what should I say, milestone in the Sikh history or whatever. So yeah, it is how it is. ਇੱਕ ਇਹ ਕਮਰਾ ਜਨਾਬ, ਇਸ ਤੋਂ ਪਹਿਲੇ ਜਿੱਥੇ ਪਾਠ ਹੋ ਰਿਹਾ ਸੀ, ਜਿੱਥੇ ਕੋਈ ਧਾਰਮਿਕ ਜੇ ਸਾਊਂਡਸ ਤੁਸੀਂ ਸੁਣੇ ਨੇ, ਉਹ ਸਭ ਤੋਂ ਪੁਰਾਣੀ ਜਗ੍ਹਾ ਸੀ। ਇਹ ਉਹਦੇ ਨਾਲ ਦਾ ਕਮਰਾ ਅਤੇ ਸਟੈਚੂ ਜੇ ਬਣਾ ਕੇ ਉਹਨਾਂ ਡਿਪਿਕਟ ਕੀਤਾ ਹੈ ਕਿ ਤਜਾਰਤ ਹੋ ਰਹੀ ਹੈ। ਇਹ ਸੱਜੇ ਪਾਸੇ ਵਾਲਾ ਥੋੜ੍ਹਾ ਲੋਕਲ ਬੰਦਾ ਬਣਾਇਆ ਸ਼ਾਇਦ, ਅਤੇ ਖੱਬੇ ਵਾਲਾ ਸ਼ਾਇਦ ਕੋਈ ਇੰਡੀਅਨ ਬਣਾ ਦਿੱਤਾ ਉਹਨਾਂ ਨੇ, ਵਟਐਵਰ। ਸੋ ਇਹ ਜਿਹੜੀ ਥੱਲੇ ਛੋਟੀ ਜੀ ਹੈ ਚੁੱਲ੍ਹ ਜੀ ਬਣੀ ਹੈ ਜਾਂ ਜੋ ਵੀ ਹੈ, ਇੱਥੇ ਨੈਚੁਰਲੀ ਗੈਸ ਆਉਂਦੀ ਸੀ ਜਿਹੜੀ ਕਮਰਿਆਂ ਨੂੰ ਗਰਮ ਵੀ ਰੱਖਦੀ ਸੀ ਔਰ ਜਿਹਦੀ ਉਹ ਤਰ੍ਹਾਂ ਪੂਜਾ ਵੀ ਕੀਤੀ ਜਾਂਦੀ ਸੀ ਔਰ ਰੋਸ਼ਨੀ ਵੀ ਬਣਾਉਂਦੀ ਸੀ। ਦੂਜੇ ਪਾਸੇ ਉਹਨਾਂ ਨੇ ਇਹ ਸਟੈਚੂਜ਼ ਬਣਾਏ ਗਏ ਨੇ ਡਿਪਿਕਸ਼ਨ ਵਾਸਤੇ। ਇੱਕ ਤਾਂ ਬਹੁਤ ਪੁਰਾਣਾ ਕੋਈ ਭਾਂਡਾ ਪੌਟ ਪਿਆ ਹੋਇਆ ਔਰ ਇਹ ਜਨਾਬ ਖੱਚਰ, ਅਤੇ ਇਹ ਕੋਈ ਬੰਦਾ ਅਤੇ ਇਹ ਘੋੜਾ, ਕਿਉਂਕਿ ਉਸ ਦੌਰ 'ਚ ਘੋੜਿਆਂ 'ਤੇ, ਊਂਠਾਂ 'ਤੇ ਅਤੇ ਖੱਚਰਾਂ 'ਤੇ ਤਜਾਰਤ ਹੁੰਦੀ ਸੀ। ਜਿਉਂ-ਜਿਉਂ ਦੁਨੀਆ ਨੇ ਤਰੱਕੀ ਕੀਤੀ, ਬਹਿਰੀ ਜਹਾਜ਼ ਬਣ ਗਏ, ਟ੍ਰੇਨਾਂ ਬਣ ਗਈਆਂ, ਹੋਰ ਸਾਰੀਆਂ ਚੀਜ਼ਾਂ, ਅਤੇ ਇਹ ਤਰੀਕਾ ਘਟਦਾ ਚਲਾ ਗਿਆ, ਤਜਾਰਤ ਘਟਦੀ ਚਲੀ ਗਈ ਔਰ ਇੱਥੇ ਇੰਡੀਅਨਸ ਦਾ ਆਉਣਾ ਔਰ ਇੱਥੋਂ ਸਮਾਨ ਦਾ ਉੱਧਰ ਜਾਣਾ ਥੋੜ੍ਹਾ ਮੀਡੀਅਮ ਬਦਲ ਗਿਆ, ਅਤੇ ਉਹ ਲੋਕ ਫਿਰ ਆਪਣਾ ਮੰਦਰ ਜਿਹੜਾ ਹੈ ਉਹ ਵੀ ਕਿਤੇ ਗਵਾ ਗਏ ਔਰ ਚੀਜ਼ਾਂ ਬਦਲ ਗਈਆਂ। ਉਹਦੇ ਨਾਲ ਦੇ ਕਮਰੇ 'ਚ ਆਵੇ ਜਨਾਬ, ਬੰਦਾ ਕੋਈ ਸ਼ਾਇਦ ਘੋਟਦਾ ਪਿਆ ਬਹਿ ਕੇ, ਅਤੇ ਕੋਈ ਬਹੁਤ ਹੀ ਜਿਹੜੇ ਕੀ ਹੁੰਦੇ ਨੇ ਕਾਰੋਬਾਰੀ ਲੋਕ ਨੇ, ਉਂਝ ਦਾ ਬੰਦਾ ਲੱਗ ਰਿਹਾ ਮੈਨੂੰ। ਔਰ ਇਹ ਉਹਦੇ ਭਾਂਡੇ ਨੇ, ਲੇਕਿਨ ਔਰ ਇਹ ਜਿੱਥੋਂ ਗੈਸ ਗੂਸ ਆਉਂਦੀ ਸੀ। ਲੇਕਿਨ ਇਹ ਜਿਹੜਾ ਇਹਨਾਂ ਬਣਾਇਆ, ਇਹ ਪਤਾ ਨਹੀਂ ਕਿ ਕੋਈ ਗੁਲਾਮੀ ਦਾ ਸਿੰਬਲ ਹੈ ਕਿ ਸੰਗਲ ਪਾ ਕੇ ਲੋਕਾਂ ਨੂੰ ਚਲਾਇਆ ਜਾਂਦਾ ਸੀ ਜਾਂ ਕੰਮ ਕਰਾਇਆ ਜਾਂਦਾ ਸੀ, ਕੋਈ ਖਬਰ ਨਹੀਂ, ਕੋਈ ਡਿਟੇਲ ਲਿਖੀ ਨਹੀਂ, ਲੇਕਿਨ ਇਹ ਬਣਿਆ ਜ਼ਰੂਰ ਇੱਥੇ। ਅਤੇ ਇਹ ਟੋਟਲ ਇੱਥੋਂ ਦਾ ਮੰਜ਼ਰ ਹੈ। ਇਹ ਕੁਝ ਭਾਂਡੇ ਨੇ। ਲਓ ਜੀ, ਨਟਰਾਜ ਜੀ ਦੀ ਮੂਰਤੀ ਵੀ ਹੈ, ਉਹਦੇ ਅੱਗੇ ਉਹਨਾਂ ਬੱਤੀ ਲਾਈ ਹੈ ਔਰ ਪਿੱਛੇ ਉਹਦਾ ਸਾਇਆ ਬਣਦਾ ਪਿਆ, ਪਰਛਾਵਾਂ।
ਤੇ ਇਹ ਉਹਨਾਂ ਦੀ ਮੂਰਤੀ ਲੱਗੀ ਹੋਈ ਹੈ ਨਟਰਾਜ ਜੀ ਦੀ। ਤੇ ਇਹ ਜਨਾਬ ਬਾਕੀ ਉਹਨਾਂ ਨੇ ਕੁਝ ਚੀਜ਼ਾਂ ਬਣਾ ਕੇ ਲਾਈਆਂ ਨੇ ਉਸ ਜ਼ਮਾਨੇ ਦੇ ਊਂਠ ਸ਼ੂੰਠ ਜੋ ਵੀ ਟਰੈਵਲ ਹੁੰਦਾ ਰਿਹਾ। ਇੱਥੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਹੈ ਹਿੰਦੂਇਜ਼ਮ ਦੇ ਨਾਲ ਜੁੜੀ ਹੋਈ, ਯਾਨੀ ਕਿ ਇਸ ਜਗ੍ਹਾ ਦੇ ਨਾਲ ਹਿੰਦੂਇਜ਼ਮ ਕਿਵੇਂ ਜੁੜਦਾ, ਜਿਹੜੀ ਮੈਂ ਤੁਹਾਨੂੰ ਕਾਫੀ ਇਨਫੋਰਮੇਸ਼ਨ ਦਿੱਤੀ, ਉਹਦੇ ਵਿੱਚੋਂ ਤੁਸੀਂ ਇਹ ਵੀ ਪੜ੍ਹ ਸਕਦੇ ਹੋ ਕਿ centuries Azerbaijan was part of the Silk Route, the network of trading routes connecting Asia and Europe. It was probably merchants who learned about the eternal fires of Surkhane first. The temple of the Atishka was rebuilt by first worshippers from different countries, including India, at the end of the 16th and beginning of the 17th centuries, and it continued to grow and function until the 19th century. ਬਾਕੀ ਇਹ ਥੋੜ੍ਹੀ ਡਿਟੇਲ ਹੈ। ਅਤੇ ਥੋੜ੍ਹੀ ਦੇਰ ਪਹਿਲੇ ਜਿਹੜਾ ਮੈਂ ਤੁਹਾਨੂੰ ਬੰਦਾ ਵਿਖਾਇਆ ਸੀ ਚੇਨਸ ਦੇ ਨਾਲ ਜੁੜਿਆ ਹੋਇਆ, ਉਹਦੀ ਥੋੜ੍ਹੀ ਜਿਹੀ ਇਨਫੋਰਮੇਸ਼ਨ ਮੈਨੂੰ ਇੱਥੇ ਮਿਲੀ ਹੈ ਕਿ ਮਰਚੈਂਟਸ ਜਿਹੜੇ ਸਨ, ਜਿਹੜੇ ਤਜਾਰਤੀ ਲੋਕ ਸਨ, ਉਹ ਆਪਣਾ ਪੈਸਾ ਵੈਸਾ ਦਿੰਦੇ ਸਨ ਤਾਂ ਕਿ ਟੈਂਪਲ ਚੱਲਦਾ ਰਹੇ, ਔਰ ਕੁਝ ਲੋਕ ਫਿਰ ਇੱਥੇ ਰਹਿ ਵੀ ਜਾਂਦੇ ਸਨ ਜਿਹੜੇ ਕਿ ਪੱਕੀ ਆਸਥਾ ਵਾਲੇ ਲੋਕ ਜਿਹੜੇ ਹੁੰਦੇ ਨੇ। ਸੋ ਉਹ ਇੱਕ ਖਾਸ ਤਰ੍ਹਾਂ ਦੀ ਇਬਾਦਤ ਪ੍ਰੈਕਟਿਸ ਕਰਦੇ ਸਨ, ਯਾਨੀ ਇੱਕ ਪੋਜੀਸ਼ਨ ਵਿੱਚ ਹੀ ਬਾਂਹ ਰੱਖ ਕੇ ਕਿੰਨੀ ਦੇਰ ਉਹ ਰੱਖਦੇ ਸਨ। ਔਰ ਕੁਝ ਜਿਹੜੇ ਨਾ ਹੈਵੀ ਚੇਨਸ ਵੀ ਵਰਤਦੇ ਸਨ, ਜਿਵੇਂ ਲਿਖਿਆ ਟਰੈਵਲਰਸ ਰਾਈਟ ਅਬਾਊਟ ਦਾ ascetics who kept an arm in one position for many years, laid on quicklime and wore heavy chains। ਤੇ ਉਹ ਭਾਰੀਆਂ ਚੇਨਾਂ ਪਾ ਕੇ ਵੀ ਜਿਹੜਾ ਕਿੰਨੀ ਕਿੰਨੀ ਦੇਰ ਇੱਕ ਪੋਜੀਸ਼ਨ ਵਿੱਚ ਰਹਿੰਦੇ ਸਨ, ਸ਼ਾਇਦ ਉਹ ਡਿਪਿਕਟ ਕੀਤਾ ਗਿਆ ਸੀ ਨਾਲ ਦੇ ਕਮਰੇ ਦੇ ਵਿੱਚ। ਛੋਟੀ ਜਿਹੀ ਕਹਾਣੀ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਨਾਸਾ ਦਾ ਜਿਹੜਾ ਹੈ ਰਾਕਟ ਚੰਨ 'ਤੇ ਉਤਰਿਆ ਤੇ ਸਾਇੰਟਿਸਟ ਥੱਲੇ ਉਤਰੇ ਤਾਂ ਉਹਨਾਂ ਵੇਖਿਆ ਉੱਥੇ 2 ਪੰਜਾਬੀ ਬੈਠੇ ਸਨ। ਤੇ ਉਹਨਾਂ ਪੁੱਛਿਆ ਵੀ ਤੁਸੀਂ ਇੱਥੇ ਕਿਵੇਂ ਆਏ ਹੋ, ਤੇ ਕਹਿੰਦਾ ਸਾਨੂੰ ਇੱਥੇ ਏਜੰਟ ਛੱਡ ਗਿਆ। ਬਹੁਤ ਪੁਰਾਣਾ ਲਤੀਫਾ ਹੈ ਕਿ ਡੰਕੀ ਲਾ ਕੇ ਪੰਜਾਬੀ ਹਰ ਜਗ੍ਹਾ ਪਹੁੰਚ ਜਾਂਦੇ ਨੇ, ਔਰ ਦੁਨੀਆ ਦੇ ਹਰ ਨੁੱਕਰ 'ਚ ਤੁਹਾਨੂੰ ਕੋਈ ਨਾ ਕੋਈ ਪੰਜਾਬੀ ਲੱਭੇਗਾ। 2 ਪਾਕਿਸਤਾਨੀ ਪੰਜਾਬੀ ਜਾਂ ਕਹਿ ਲਓ ਕਿ ਲਹਿੰਦੇ ਪੰਜਾਬ ਦੇ ਪੰਜਾਬੀ ਲੱਗ ਪਏ। ਇਹ ਤਾਂ ਆਪਣੇ ਏਰੀਆ ਦਾ ਬੰਦਾ ਗੁਜਰਾਂਵਾਲੇ ਦਾ, ਇਹ ਪੋਠੋਹਾਰ ਜਿਹਨੂੰ ਤੁਸੀਂ ਕਹਿੰਦੇ ਪੋਠੋਹਾਰ ਪੰਜਾਬੀ ਪਿੰਡੀ ਦੇ ਜੀ ਨੇ, ਔਰ ਮੈਂ ਤੁਹਾਨੂੰ ਪਤਾ ਲਾਹੌਰ ਦਾ। ਤੋ 3 ਪੰਜਾਬੀ ਪਾਕਿਸਤਾਨੀ ਇਕੱਠੇ ਹੋ ਗਏ ਆ ਤੇ ਆਪਣਾ ਐਕਸਪੀਰੀਅੰਸ ਦੱਸਦੇ ਨੇ ਕਿ ਕੀ ਹਾਲੇ ਤੱਕ ਵੇਖਿਆ ਤੇ ਕੀ ਕਹਾਣੀ ਚੱਲਦੀ ਪਈ ਪੰਜਾਬੀ ਦਾ। ਉਸਤਾਦ ਜੀ ਘੁੰਮੇ ਫਿਰੇ ਤੇ ਬਹੁਤ ਜ਼ਿਆਦਾ ਵਾ ਮਾਸ਼ਾਅੱਲਾ। ਤੇ ਅੱਜ ਦਾ ਪ੍ਰੋਗਰਾਮ ਸਾਡਾ ਆਇਆ ਸੀ ਕਿ ਇੱਥੇ ਜਾਣਾ, ਇਹਨਾਂ ਦਾ ਟੈਂਪਲ ਵੇਖੀਏ ਤੇ ਬਹੁਤ ਹੀ ਤਾਰੀਖੀ ਹੈ। ਦੁਬਈ ਤੋਂ ਆਏ ਹੋ ਤੁਸੀਂ? ਤੇ ਅਸੀਂ ਦੁਬਈ ਤੋਂ ਆਏ ਹਾਂ, ਬੇਸਿਕਲੀ ਪਾਕਿਸਤਾਨੀ ਹੁੰਦੇ ਹਾਂ, ਲੇਕਿਨ ਇਹ ਵੇ ਕਿ ਕਮਸ਼ਮ ਸਾਡਾ ਦੁਬਈ ਤੇ ਸੋਚਿਆ ਸੀ ਜਦੋਂ ਟੂਰ ਕਰ ਰਹੀਏ, ਫਿੱਟ ਰਹੀਏ, ਛੁੱਟੀ ਇੰਜੋਏ ਕਰ ਲਈਏ। ਇਹਨਾਂ ਨੂੰ ਇਹ ਪੁੱਛਣੇ ਆ ਕਿ ਸਵਾਲ ਜਿਹੜਾ ਸਾਰਿਆਂ ਨੂੰ ਪੁੱਛਿਆ ਜਾਂਦਾ, ਪੰਜਾਬੀ ਆਪਣੀ ਬੋਲੀ ਕਿਉਂ ਨਹੀਂ ਬੋਲਦੇ? ਬੋਲੀ ਦੀ ਕਿਉਂ ਨਹੀਂ ਬੋਲਦੇ? ਨਹੀਂ, ਯੂਜੂਅਲੀ ਨਹੀਂ ਬੋਲਦੇ, ਔਰ ਸਪੈਸ਼ਲੀ ਵੀਲੌਗ ਵਗੈਰਾ ਕੋਈ ਜਗ੍ਹਾ ਆ ਜੇ ਨਾ ਫੌਰਨ ਉਰਦੂ ਬੋਲਣ ਲੱਗ ਪੈਂਦੇ ਨੇ ਕੈਮਰਾ। ਨਹੀਂ, ਐਸੀ ਕੋਈ ਗੱਲ ਨਹੀਂ ਹੈ। ਜਿਹੜਾ ਮਤਲਬ ਹੁਣ ਫੋਰ ਐਗਜ਼ਾਮਪਲ ਅਸੀਂ ਅਬਰੋਡ ਰਹਿੰਦੇ ਹਾਂ, ਹਰ ਨੈਸ਼ਨੈਲਿਟੀ ਦਾ ਬੰਦਾ, ਹਰ ਜਨਾ ਦੁਨੀਆ ਦਾ ਬੰਦਾ ਮਿਲਦਾ ਰਹਿੰਦਾ, ਜਿਹੜਾ ਫਿਰ ਜਿਸ ਹਿਸਾਬ ਨਾਲ ਮਿਲਦਾ ਉਹਦੇ ਨਾਲ ਉਸ ਤਰ੍ਹਾਂ ਗੱਲ ਕਰੀ ਦੀ। ਤੁਸੀਂ ਪੰਜਾਬੀ ਵਿੱਚ ਮਿਲੇ ਹੋ, ਗੱਲਬਾਤ ਕੀਤੀ, ਅਸੀਂ ਪੰਜਾਬੀ ਵਿੱਚ ਜਵਾਬ ਦੇ ਰਹੇ ਹਾਂ। ਤੇ ਇਹ ਸੂਰਤ ਹਾਲ ਹੈ। ਕਿਉਂ ਫਿਰ ਬਾਹਰ ਰਹਿੰਦੇ ਆ ਨਾ, ਫਿਰ ਤੁਹਾਨੂੰ ਪਤਾ ਹਰ ਪਾਸੇ ਇੰਗਲਿਸ਼ ਉਰਦੂ, ਫਿਰ ਉਹ ਬੰਦਾ ਇੱਕ ਦਿਖਾਵੇ ਵਾਲਾ ਚੱਕਰ ਉਹ ਨਹੀਂ ਹੋਣਾ ਚਾਹੀਦਾ। ਵੈਸੇ ਜਿਹੜੀ ਜ਼ੁਬਾਨ ਹੈ ਉਹ ਬੰਦੇ ਨੂੰ ਇਸਤੇਮਾਲ ਕਰਨੀ ਚਾਹੀਦੀ, ਬੋਲਣੀ ਚਾਹੀਦੀ। ਵੀਰ ਦਾ ਮੇਰਾ ਨਾਮ ਮੋਹਸਨ ਹੈ। ਮੋਹਸਨ ਭਾਈ, अस्सलाम वालेकुम। सबसे पहले तो सारिਆਂ ਨੂੰ ਮੇਰਾ ਸਲਾਮ। ਮੈਂ ਪਠਵਾਰ ਤੋਂ ਹਾਂ ਤੇ ਮੈਂ ਦੁਬਈ ਰਹਿ ਰਿਹਾ। ਭਾਈ ਮੋਹਸਨ ਨਾਲ ਅਸਾਂ ਇੱਕ ਟੂਰ ਅਰੇਂਜ ਕੀਤਾ ਤੇ ਭਾਈ ਸਾਡੂ ਉਹਨੇ ਮੁਲਾਕਾਤ ਹੋਈ ਇੱਥੇ ਆਤਿਸ਼ਗਾਹ ਇੱਕ ਟੈਂਪਲ ਹੈ ਇਹਨਾਂ ਦਾ, ਵੈਰੀ ਫੇਮਸ ਪਲੇਸ ਹੈ। ਤੇ ਮੈਂ ਪਠਵਾਰੀ ਬੋਲ ਰਿਹਾ ਕਿਉਂਕਿ ਮੈਨੂੰ ਪੰਜਾਬੀ ਨਹੀਂ ਇਤਨੀ ਆਂਦੀ, ਇਸ ਵਜ੍ਹਾ से फर्क है पटवारी पंजाबी सेम ही है, बस फर्क है थोड़ा लफ्ज़ है। ਤੇ ਬਹੁਤ ਅੱਛੀ ਜਗ੍ਹਾ ਹੈ ਜੀ, ਸਾਰਿਆਂ ਨੂੰ ਰਿਕੁਐਸਟ ਹੈ ਕਿ ਇੱਥੇ ਵਿਜ਼ਿਟ ਕਰੋ। ਨਾਈਸ ਵੈਦਰ ਹੈ ਇੱਥੇ ਨਾ, ਸਭ ਤੋਂ ਜਿਹੜੀ ਮੇਨ ਚੀਜ਼ ਹੈ ਵੈਦਰ ਬਹੁਤ ਅੱਛਾ ਹੈ, ਔਰ ਇੱਥੇ ਤਾਰੀਖ ਬਹੁਤ ਜ਼ਿਆਦਾ ਹੈ, ਹਿਸਟਰੀ ਬਹੁਤ ਹੈ। ਇਸ ਟਾਈਮ ਸੂਰਜ ਬਹੁਤ ਲੱਗ ਰਿਹਾ ਹੋਗਾ ਜਿਵੇਂ ਜਾਨਾ ਬੜੀ ਗਰਮੀ ਹੈ, ਲੇਕਿਨ ਅਸਲ ਵਿੱਚ ਤੇ ਠੰਡੀ ਹਵਾ ਚੱਲ ਰਹੀ ਹੈ। ਪਿੰਡੀ ਜਾਸੋ, ਆਤਿਸ਼ਗਾਹ ਜਾਸੋ, ਅਛਣਾ ਗਛਣਾ। ਤੁਸੀਂ ਇੱਥੇ ਜੁਲੋ, ਤੁਹਾਡੇ ਕੀ ਮਜ਼ਾ ਆਸੀ। ਮਾੜੇ ਵੀ ਥੋੜੀ ਥੋੜੀ ਅਸ਼ਨੀ ਹੈ। ਹਾਂ ਗਸ਼ਨੀ, ਆਪਾਂ ਗਸ਼ਨੇ ਉੱਥੇ ਪਿੰਡੀ, ਸਾਡੇ ਰਿਸ਼ਤੇਦਾਰ ਵੀ ਹਨ ਨਾ, ਪਾਕਿਸਤਾਨ ਮਿਲਾਂਗੇ ਜਾ ਕੇ ਇਨਸ਼ਾਅੱਲਾ। ਬਾਕੀ ਬਹੁਤ ਜ਼ਬਰਦਸਤ ਹੈ, ਬਹੁਤ ਜ਼ਬਰਦਸਤ ਵਿਲਾਗ ਜੀ। ਇਸਲਾਮ ਔਰ ਕ੍ਰਿਸਚੈਨਿਟੀ ਤੋਂ ਬਹੁਤ ਪਹਿਲੇ ਈਰਾਨ ਦਾ ਜਿਹੜਾ ਮਜ਼ਹਬ ਸੀ ਉਹ ਜ਼ੋਰੈਸਟਰੀਅਨਿਜ਼ਮ ਸੀ, ਜਾਂ ਪਾਰਸੀ ਜਿਹਨੂੰ ਤੁਸੀਂ ਅੱਜ ਦੀ ਜ਼ੁਬਾਨ 'ਚ ਇੰਡੀਅਨ ਪਾਕਿਸਤਾਨੀ ਕਹਿੰਦੇ ਨੇ। ਇਹ ਉਹਨਾਂ ਦੀ ਸਾਰੀ ਡਿਪਿਕਸ਼ਨ ਹੈ, ਔਰ ਇਹ ਕੋਈ ਪੁਰਾਣੀਆਂ ਚੀਜ਼ਾਂ, ਔਰ ਇਹ ਉਹਨਾਂ ਦੇ ਜਿਹੜੇ ਪ੍ਰੀਸਟ ਕਹਿ ਲਓ, ਉਹ ਯੂਜਲੀ ਇਹ ਕੱਪੜੇ ਪਾਉਂਦੇ ਨੇ, ਰੁਮਾਲ ਜਿਹਾ, ਔਰ ਇਹ ਪੈਂਟ, ਔਰ ਇਹ ਸਾਰੀਆਂ ਚੀਜ਼ਾਂ। ਇਹ ਕਮਰਾ ਜਿਹੜਾ ਹੈ ਟੋਟਲੀ ਡੈਡੀਕੇਟਿਡ ਹੈ ਜ਼ੋਰੈਸਟਰੀਅਨਿਜ਼ਮ ਦੇ ਨਾਲ, ਜਾਂ ਉਸ ਧਰਮ ਦੇ ਲੋਕਾਂ ਦੇ ਨਾਲ। ਇਹ ਕੋਈ ਚੀਜ਼ਾਂ ਪੁਰਾਣੀਆਂ ਪਈਆਂ ਨੇ, ਪਰ ਏਨਸ਼ੀਅੰਟ ਹਿਸਟਰੀ ਇਸ ਪਾਸੇ ਲਿਖੀ ਹੈ ਕਿ ਇਹ ਟੈਂਪਲ ਸਭ ਤੋਂ ਪਹਿਲਾਂ ਉਹਨਾਂ ਨੇ ਸਿਰਜਿਆ ਜਦੋਂ ਉਹ ਇੱਥੇ ਆਏ ਸਨ,
ਔਰ ਇਹ ਕਿਸੇ ਜ਼ਮਾਨੇ ਦੇ ਵਿੱਚ ਈਰਾਨ ਦੀ ਜਿਹੜੀ ਪਰਸ਼ੀਅਨ ਐਮਪਾਇਰ ਸੀ ਉਹਦਾ ਹਿੱਸਾ ਬਣਿਆ ਅਜ਼ਰਬਾਈਜਾਨ ਦਾ, ਤੇ ਇੱਥੇ ਵੀ ਕੁਝ ਲੋਕਾਂ ਨੇ ਧਰਮ ਕਬੂਲ ਕੀਤਾ। ਉਸ ਤੋਂ ਬਾਅਦ ਈਰਾਨ ਦੇ ਵਿੱਚ ਇਸਲਾਮ ਆਉਂਦਾ, ਯਾਨੀ ਅਰਬਸ ਆਉਂਦੇ ਨੇ, ਉਹ ਕੰਕਰ ਕਰਦੇ ਨੇ, ਤੇ ਉਹਨਾਂ ਨੇ ਇਹ ਧਰਮ ਮੁਕਾਇਆ ਤੇ ਨਹੀਂ, ਲੇਕਿਨ ਗ੍ਰੈਜੂਅਲੀ ਉਹ ਬਦਲਦਾ ਚਲਾ ਗਿਆ। ਇੱਥੇ ਕਾਫੀ ਕੁਝ ਡਿਟੇਲ ਦੇ ਨਾਲ ਲਿਖਿਆ ਹੋਇਆ, ਜਿਹੜਾ ਮੈਂ ਸ਼ਾਇਦ ਪੜਾਂਗਾ ਤੇ ਮਜ਼ੀਦ ਹੀ ਵੀਡੀਓ ਲੰਮੀ ਹੁੰਦੀ ਚਲੀ ਜਾਏਗੀ। ਮੋਟਾ ਮੋਟਾ ਮੈਂ ਤੁਹਾਨੂੰ ਦੱਸ ਦਿੱਤਾ ਕਿ ਅੱਜ ਵੀ ਜਿਹੜਾ ਨਾ ਲੋਕਲ ਛੁੱਟੀ ਹੁੰਦੀ ਹੈ ਇੱਥੇ, ਨੋਰੋਜ਼ ਦੇ ਨਾਂ ਤੋਂ ਤੁਸੀਂ ਇੱਕ ਫਾਰਸੀ ਪਰਸ਼ੀਅਨ ਇਵੈਂਟ ਜਾਣਦੇ ਹੋ, ਜਿਹਦੀ ਛੁੱਟੀ ਅਜ਼ਰਬਾਈਜਾਨ ਦੇ ਵਿੱਚ ਹੁੰਦੀ ਹੈ। ਔਰ ਇਹ ਫੋਟੋ ਵੇਖੋ ਕਿ ਇੱਥੇ ਵੀ ਲੋਕ ਅੱਗ ਬਾਲ ਕੇ ਉਹਨੂੰ ਸੈਲੀਬ੍ਰੇਟ ਕਰਦੇ ਨੇ, ਔਰ ਕੁਝ ਨਾ ਕੁਝ ਇਨਫਲੂਐਂਸ ਹਾਲੇ ਵੀ ਉਹਨਾਂ ਦਾ ਇੱਥੇ ਰਹਿ ਗਿਆ ਹੋਇਆ। ਸੋ ਇਹ ਲਿਖਿਆ ਕਿ ਇੱਥੇ ਜਿਹੜੇ ਲੋਕ ਸਨ ਹੌਲੀ ਹੌਲੀ ਇਹਨਾਂ ਵੀ ਇਸਲਾਮ ਕਬੂਲ ਕੀਤਾ, ਔਰ ਜਿਨ੍ਹਾਂ ਨੇ ਸਮਝਿਆ ਕਿ ਉਹਨਾਂ ਨੂੰ ਧਰਮ ਬਚਾਉਣਾ ਚਾਹੀਦਾ, ਉਹ ਇੰਡੀਆ ਨੂੰ ਮੂਵ ਕਰ ਗਏ। ਤੇ ਅੱਜ ਪਾਕਿਸਤਾਨ ਔਰ ਇੰਡੀਆ ਦੋਵਾਂ ਵਿੱਚ ਪਾਰਸੀ ਬਹੁਤੇ ਰਹਿੰਦੇ ਨੇ। ਮੁੰਬਈ ਏਰੀਆ ਵੀ ਲਿਖਿਆ ਹੋਇਆ ਕਿ ਲਿਵ ਇਨ ਦ ਮੁੰਬਈ ਏਰੀਆ, ਹਾਊਐਵਰ ਅ ਸਿਗਨੀਫਿਕੈਂਟ ਨੰਬਰ ਆਫ ਜ਼ੋਰੈਸਟਰੀਅਨਸ ਆਲਸੋ ਲਿਵ ਇਨ ਇਰਾਨ ਐਂਡ ਪਾਕਿਸਤਾਨ ਐਜ਼ ਵੈਲ ਐਜ਼ ਦ ਯੂਨਾਈਟਿਡ ਕਿੰਗਡਮ, ਯੂਨਾਈਟਿਡ ਸਟੇਟਸ ਐਂਡ ਕੈਨੇਡਾ। ਸੋ ਇਹ ਕਮਰਾ ਉਹਨਾਂ ਦਾ ਸਪੈਸੀਫਿਕਲੀ ਬਣਾ ਦਿੱਤਾ ਗਿਆ, ਜਿਹਦੇ ਬਾਹਰ ਇੱਕ ਤਖਤੀ ਵੀ ਲੱਗੀ ਹੋਈ ਹੈ। ਬਹੁਤ ਪੁਰਾਣਾ ਪੱਥਰ ਹੈ ਜਿਹਦੇ ਉੱਤੇ ਕਾਰਵਿੰਗ ਹੋਈ ਹੈ। ਇੱਕ ਤੇ ਕੋਈ ਜਾਨਵਰ ਹੈ, ਘੋੜਾ ਹੈ ਜਾਂ ਜੋ ਵੀ ਹੈ, ਤੇ ਇਹ ਨਾਈਟ ਬਣਾਇਆ ਇਹਨਾਂ ਨੇ, ਕਿੰਗ ਰਾਜਾ ਜੋ ਵੀ ਹੈ। ਇਹ ਸਾਰੀਆਂ ਦੀਆਂ ਪੁਰਾਣੀਆਂ ਚੀਜ਼ਾਂ ਨੇ। ਸਭ ਤੋਂ ਇੰਟਰਸਟਿੰਗ ਚੀਜ਼ ਮੈਨੂੰ ਇਹ 20,000 ਸਾਲ ਲੱਗੀ ਹੈ ਕਿ 20,000 ਸਾਲ ਪਹਿਲੇ ਫਸਟ ਹਿਊਮਨ ਸੈਟਲਰਸ ਟੂ ਦ ਐਬਸ਼ਰੋਨ ਪੈਨਿਨਸੂਲਾ ਦੇ ਆ ਕੇ ਵਸੇ ਨੇ, ਔਰ ਬਹੁਤ ਹੀ ਪੁਰਾਣੀ ਹਿਸਟਰੀ ਹੈ। ਅਗਰ ਪੰਜਾਬ ਦੀ ਗੱਲ ਕਰੀਏ ਤਾਂ ਉਹ ਸ਼ਾਇਦ 5,500 6,000 ਦੱਸੀ ਜਾਂਦੀ ਹੈ। ਔਰ ਇਹ ਨੈਚੁਰਲ ਗੈਸ ਜਿੱਥੋਂ ਨਿਕਲਦੀ ਤੇ ਉੱਥੇ ਅੱਗ ਲਾਈ ਹੁੰਦੀ ਹੈ ਇਹਨਾਂ ਨੇ ਕੰਧ ਦੇ ਉੱਤੇ ਜਾਂ ਧਰਤ ਦੇ ਉੱਤੇ, ਉਹਦੀਆਂ ਇਮੇਜਸ ਨੇ। ਔਰ ਇਹ ਸਾਰੀ ਬਾਕੀ ਡਿਟੇਲਸ ਨੇ ਜਿਹੜੀਆਂ ਕਿ ਨਜ਼ਰ ਆ ਰਹੀਆਂ। 1964 ਦੇ ਵਿੱਚ ਇਸ ਤਰ੍ਹਾਂ ਇੱਥੇ ਇਬਾਦਤ ਹੋਈ ਹੈ ਜਿਹਦੀ ਇਹਨਾਂ ਨੇ ਫੋਟੋ ਲਾਈ ਹੈ। ਇਹ ਇਹਨਾਂ ਦਾ ਟੈਂਪਲ ਜਿਹੜਾ ਹੁਣੇ ਤੁਹਾਨੂੰ ਉਸ ਪਾਸੇ ਵਿਖਾਵਾਂਗਾ ਕਿ ਇਹ ਜਿਹੜੇ 4 ਮੀਨਾਰੇ ਨੇ, ਇਹਨਾਂ 'ਚੋਂ ਅੱਗ ਬਾਹਰ ਆਉਂਦੀ ਸੀ, ਤੇ ਬਿਲਕੁਲ ਮਿਡ ਦੇ ਵਿੱਚ ਵੀ ਅੱਗ ਲੱਗੀ ਹੋਈ ਸੀ। ਤੇ ਇਹ ਅੱਜ ਦਾ ਜਿਹੜਾ ਟੈਂਪਲ ਹੈ ਉਹਦੀ ਇੱਕ ਨਾਲ ਲਾ ਦਿੱਤੀ। ਬਾਕੀ ਕੁਝ ਚੀਜ਼ਾਂ ਇੱਥੇ ਨੇ, ਹਿਸਟੋਰਿਕ ਰਿਸਰਚ, ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ, ਕਲੋਜ਼ਿੰਗ ਦਾ ਟੈਂਪਲ, ਔਰ ਫਿਰ ਆਇਲ ਇੰਡਸਟਰੀ ਕਿਵੇਂ ਇੱਥੇ ਆਉਂਦੀ ਹੈ ਔਰ ਉਹ ਐਕਸਪਲੋਇਟ ਕਰ ਦਿੰਦੀ ਹੈ ਸਾਰੀ ਸਿਚੁਏਸ਼ਨ ਨੂੰ। ਫਲਰਿਸ਼ਿੰਗ ਆਫ ਦ ਟੈਂਪਲ ਹੈ, ਬਿਲਡਿੰਗ ਆਫ ਦ ਆਤਿਸ਼ਗਾਹ ਹੈ। ਇਹ ਪੁਰਾਣਾ ਪਰਸ਼ੀਅਨ ਸਕ੍ਰਿਪਟ ਹੈ ਗਾਲਬਨ। ਤੇ ਜਿਹੜਾ ਪਹਿਲਾ ਆਤਿਸ਼ਗਾਹ ਟੈਂਪਲ ਸੀ ਉਹ ਇਹ ਸੀ। ਇਸ ਤਰ੍ਹਾਂ ਸਾਰੀਆਂ ਚੀਜ਼ਾਂ ਅੱਗੇ ਚੱਲਦੀਆਂ। ਸਿਲਕ ਰੋਡ ਜਿਹੜੀ ਹੈ ਉਹਦੀ ਕਹਾਣੀ, ਜ਼ੋਰੈਸਟਰੀਅਨਿਜ਼ਮ ਜਦੋਂ ਹੁੰਦਾ ਉਹਦੀ ਗੱਲ ਹੋ ਗਈ, ਹਿੰਦੂਇਜ਼ਮ ਜਦੋਂ ਆਉਂਦਾ ਇੱਥੇ ਗਣੇਸ਼ ਜੀ ਦੀ ਮੂਰਤੀ ਨਜ਼ਰ ਆ ਗਈ। ਫਿਰ ਬ੍ਰੌਂਜ਼ ਏਜ ਦੇ ਆਰਟਿਸਟ ਕੀ ਬਣਾ ਰਹੇ ਸਨ 4,000 ਸਾਲ ਪਹਿਲੇ, ਬਿਫੋਰ ਕ੍ਰਾਈਸਟ, ਹਜ਼ਰਤ ਈਸਾ ਦੇ ਆਉਣ ਤੋਂ ਵੀ ਪਹਿਲੇ। ਜਿਹੜੇ ਫਰਸਟ ਇਨਹੈਬੀਟੈਂਟ ਸਨ ਉਹਨਾਂ ਦੇ ਹਵਾਲੇ ਨਾਲ ਕੋਈ ਚੀਜ਼ ਹੈ ਜਿਹੜੀ ਕਿਸੇ ਨੇ ਆਪਣੀ ਤਲੀ ਉੱਤੇ ਧਰੀ ਹੋਈ ਹੈ। ਔਰ ਇਹ ਲੈਂਡ ਆਫ ਫਾਇਰ ਹੈ ਜਿੱਥੇ ਕੁਦਰਤੀ ਤੌਰ 'ਤੇ ਗੈਸ ਨੂੰ ਅੱਗ ਲਾ ਕੇ ਤੇ ਰੱਖਿਆ ਜਾਂਦਾ ਸੀ। ਸੋ ਇਸ ਕਮਰੇ ਦੇ ਵਿੱਚ ਤੇ ਇਹ ਸਾਰਾ ਕੁਝ ਹੀ ਹੈ। ਇਹ ਜਨਾਬ ਮੇਨ ਟੈਂਪਲ ਦੀ ਅੱਗ ਵਾਲੀ ਜਗ੍ਹਾ ਹੈ ਜਿੱਥੇ ਅੱਗ ਬਲਦੀ ਹੈ ਪਈ, ਔਰ ਬਹੁਤ ਠੰਡੀ ਹਵਾ ਹੈ। ਥੋੜੀ ਜਿਹੀ ਛਾਵੇਂ ਖਲੋਵੋ ਤੇ ਤੁਹਾਨੂੰ ਲੱਗਦੀ ਹੈ ਤੇ ਅੱਗ ਬੜੀ ਰਾਹਤ ਦਿੰਦੀ। ਜੋ ਮੈਂ ਸਮਝ ਸਕਿਆ ਇਨਸਾਨੀ ਤਾਰੀਖ ਜਿਹੜੀ ਮਜ਼ਹਬ ਦੇ ਹਵਾਲੇ ਨਾਲ ਰਹੀ ਹੈ ਕਿ ਜਦੋਂ ਇਨਸਾਨ ਨੇ ਕਿਸੇ ਚੀਜ਼ ਤੋਂ ਰਾਹਤ ਮਹਿਸੂਸ ਕੀਤੀ, ਯਾਨੀ ਉਸ ਚੀਜ਼ ਨੇ ਉਹਨੂੰ ਪ੍ਰੋਟੈਕਸ਼ਨ ਦਿੱਤੀ, ਫੂਡ ਦਿੱਤਾ, ਠੰਡ ਕੋਲੋਂ ਜਿਵੇਂ ਅੱਗ ਨੇ ਬਚਾਇਆ, ਤਾਂ ਉਹਨੇ ਅੱਗ ਦੀ ਹੀ ਪੂਜਾ ਸ਼ੁਰੂ ਕਰ ਦਿੱਤੀ। ਜਾਂ ਜਿਹੜੀ ਚੀਜ਼ ਤੇ ਕਹਿ ਲਓ ਕਿ ਕਾਬੂ ਨਾ ਕਰ ਸਕਿਆ ਇਨਸਾਨ, ਤੇ ਉਹਨੂੰ ਵੀ ਰੱਬ ਮੰਨ ਲਿਆ। ਸਬ ਕੰਟੀਨੈਂਟ ਦੀ ਗੱਲ ਕਰੀਏ ਤੇ ਲੋਕੀ ਅਗਨੀ ਪੂਜਾ ਵੀ ਕਰਦੇ ਨੇ ਔਰ ਸੂਰਿਆ ਪੂਜਾ ਵੀ ਕਰਦੇ ਨੇ, ਚੜ੍ਹਦੇ ਸੂਰਜ ਨੂੰ ਸਲਾਮ ਵੀ ਕਰਦੇ ਨੇ, ਔਰ ਦਰਿਆ ਦੇ ਨਾਲ ਵੀ, ਮਿੱਟੀ ਨਾਲ ਵੀ ਮੁਹੱਬਤ ਰੱਖਦੇ ਨੇ, ਉਹਦੇ ਨਾਲ ਵੀ ਪਿਆਰ ਕਰਦੇ ਨੇ, ਕਿਉਂਕਿ ਉਹਨਾਂ ਨੂੰ ਰੋਟੀ ਪਾਣੀ ਔਰ ਪ੍ਰੋਟੈਕਸ਼ਨ ਦਿੰਦੀ ਸੀ ਉਸ ਜ਼ਮਾਨੇ 'ਚ। ਇਸੇ ਤਰ੍ਹਾਂ ਅੱਗ ਦੀ ਵੀ ਪੂਜਾ ਹੁੰਦੀ ਰਹੀ। ਔਰ ਇਹ ਅੱਗ ਇੱਥੇ ਇਸ ਏਰੀਆ 'ਚ ਕਿਉਂ ਏਡੀ ਜ਼ਰੂਰੀ ਸੀ ਕਿ ਰੋਟੀ ਤਾਂ ਚਲੋ ਇੱਥੇ ਪੱਕਦੀ ਹੈ ਲੇਕਿਨ ਜ਼ਿੰਦਾ ਰਹਿਣ ਲਈ ਬੜੀ ਜ਼ਰੂਰੀ ਸੀ। ਸੋ ਇਸ ਲਈ ਵੀ ਇਹਦੀ ਪੂਜਾ ਮੇਰੇ ਇਤਬਾਰ ਨਾਲ ਸ਼ਾਇਦ ਕੀਤੀ ਗਈ। ਕੋਈ ਫੈਕਟਸ ਐਂਡ ਫਿਗਰਸ ਨਹੀਂ ਨੇ, ਮੇਰਾ ਆਪਣਾ ਓਪੀਨੀਅਨ ਹੈ। ਸੋ ਹੌਲੀ ਹੌਲੀ ਚੀਜ਼ਾਂ ਬਦਲਦੀਆਂ ਗਈਆਂ, ਸਾਇੰਸ ਟੈਕਨੋਲੋਜੀ ਆਈ ਤੇ ਇਨਸਾਨਾਂ ਨੇ ਹਰ ਚੀਜ਼ ਤੇ ਕਾਬੂ ਕਰਦਾ ਚਲਾ ਗਿਆ ਇਨਸਾਨ, ਸਵਾਏ ਇੱਕ ਚੀਜ਼ ਤੇ, ਉਹ ਆਪਣੇ ਆਪ ਦੇ ਉੱਤੇ ਵੇ। ਬਾਕੀ ਲੋਕਾਂ ਦੇ ਤੇ ਅਸੀਂ ਕਰ ਲੈਂਦੇ ਹਾਂ ਕਬਜ਼ਾ, ਕਾਬੂ, ਭਾਵੇਂ ਡੰਡੇ ਸੋਟੇ ਨਾਲ ਕਰਦੇ ਹੋਣ, ਲੇਕਿਨ ਆਪਣੇ ਆਪ ਤੇ ਨਹੀਂ ਕਰ ਸਕਦੇ। ਪਿੱਛੇ ਹੈ ਕਾਫੀ ਦੋਸਤ ਇਕੱਠੇ ਹੋਏ ਨੇ, ਕੁਝ ਮੇਰੇ ਖਿਆਲ ਇੰਡੀਅਨ ਨੇ ਤੇ ਕੁਝ ਬਾਕੀ ਮੁਲਕਾਂ ਦੇ ਨੇ।
ਤੇ ਗਾਈਡ ਉਹਨਾਂ ਨੂੰ ਕਹਾਣੀ ਜਿਹੜਾ ਨਾ ਸੁਣਾਉਂਦਾ ਪਿਆ। ਇਹ ਜਨਾਬ ਅੱਗ ਬਲਦੀ ਹੈ ਪਈ ਔਰ ਇਹ ਮੇਨ ਟੈਂਪਲ ਹੈ ਔਰ ਇਹ ਉੱਤੇ 4 ਬੁਰਜੀਆਂ ਜਿੱਥੋਂ ਅੱਗ ਨਿਕਲਦੀ ਹੁੰਦੀ ਸੀ ਔਰ ਥੱਲੇ ਹੁਣ ਇਹਨਾਂ ਨੇ ਇਸ ਤਰ੍ਹਾਂ ਅੱਗ ਬਾਲੀ ਹੋਈ ਹੈ। ਮੇਰਾ ਖਿਆਲ ਹੈ ਪਾਈਪ ਬਾਅਦ ਦੇ ਵਿੱਚ ਪਾ ਕੇ ਉਹਨੂੰ ਗੈਸ ਦਿੱਤੀ ਹੋਈ ਹੈ। ਓਰੀਜਨਲ ਜਿਹੜਾ ਸੋਰਸ ਸੀ ਉਹ ਮੁੱਕ ਗਿਆ ਜਿਵੇਂ ਤੁਹਾਨੂੰ ਪਤਾ। ਸੋ ਇਸ ਅੱਗ ਦੀ ਪੂਜਾ ਕਿਸੇ ਜ਼ਮਾਨੇ 'ਚ ਔਰ ਸ਼ਾਇਦ ਹੁਣ ਵੀ ਹੁੰਦੀ ਹੈ।